ਇਹ ਭਾਜੀ ਜਿੱਦਾਂ ਸਾਡਾ ਟਾਈਟਲ ਮੇਨ ਟਾਈਟਲ ਸੀਗਾ ਰਾਮ ਨਾਮ ਸਤ, ਇਹ ਮੇਨ ਟਾਈਟਲ ਕਰਕੇ ਅਸੀਂ ਮੁੱਦਾ ਚੁੱਕਿਆ ਕਿਉਂਕਿ ਉਹ ਮੁੱਖ ਜਿਹੜਾ ਸੰਤਰੀ ਕੀ ਮੁੱਖ ਮੰਤਰੀ ਜੋ ਵੀ ਹੈਗਾ ਰਾਮ ਨਾਮ ਸਤ ਹੈ, ਉਹਨੇ ਇਹਨਾਂ ਨੇ ਚੱਕਿਆ ਜੀ ਇਹ ਮੇਨ ਟਾਈਟਲ ਚੱਕ ਕੇ ਉਹਨਾਂ ਨੇ ਤੋੜ ਮਰੋੜ ਕਰਕੇ ਗਾਣਾ ਪਾ ਲਿਆ ਸੀ। ਸਿੰਗਰ ਨੇ ਆਪਣੇ ਆਪ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ, ਪ੍ਰਮੋਸ਼ਨ ਵਾਸਤੇ ਚੀਜ਼ਾਂ ਕਰਦਾ। ਤੁਹਾਡੇ ਨਾਲ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਭਾਜੀ। ਪਹਿਲੀ ਗੱਲ, ਜੇ ਮੈਂ ਐਦਾਂ ਵਿਵਾਦਾਂ 'ਚ ਆਉਣਾ ਹੋਵੇ, ਮਤਲਬ ਮੈਨੂੰ ਜਵਾਕ ਜੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਮੇਰੀ ਉਹ ਪਰਸਨੈਲਿਟੀ ਹੈ ਕਿ ਮੈਂ ਜਵਾਕਾ ਜੀ ਨੂੰ ਲੈ ਕੇ ਅਸੀਂ ਵਿਵਾਦਾਂ 'ਚ ਆਵਾਂਗੇ। ਕਹਿੰਦੇ ਜੀ ਉਹ ਮੈਂ ਸੁਣਿਆ ਕਿ ਮੁੱਖ ਮੰਤਰੀ ਨੇ ਲਿਖਿਆ, ਤੁਸੀਂ ਆਪ ਦੱਸੋ ਜੀ ਉਹਦੀ ਕਿੱਡੀ ਸੋਚ ਆ ਕਿ ਉਹ ਗਾਣਾ ਲਿਖਿਆ। ਉਹ ਮੈਨੂੰ ਐਂ ਲੱਗਦਾ ਵੀ ਉਹਨੂੰ ਜੇ ਕਿਤੇ ਇੱਕ ਪੇਪਰ ਉਹਨੂੰ ਖੋਲ ਕੇ ਦੇ ਪੰਜਾਬੀ ਦਾ ਕਿਤਾਬ ਦਾ, ਉਹ ਪੂਰਾ ਪੜ੍ਹਦੇ ਮੈਂ ਮੰਨ ਜੂ ਉਹਨੂੰ ਵੀ। ਸੋ ਇਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਨਾ ਮੂਹਰੋਂ ਥੋੜਾ ਜਿਹਾ ਸਾਨੂੰ ਬਦਮਾਸ਼ੀ ਟਾਈਪ ਜਿਹਾ ਕੀਤਾ ਵੀ ਯਾਰ ਅਸੀਂ ਬਹੁਤ ਵੱਡੇ ਹੁੰਦੇ ਹਾਂ। ਉਹ ਮੈਨੂੰ ਬੋਲੀ ਜਾਂਦੀ ਸੀ ਬਾਈ ਨਸ਼ੇ ਕਰਦਾ ਵੀਡੀਓ ਦੇ ਵਿੱਚ, ਉਹਨਾਂ ਨੂੰ ਇਹ ਨਹੀਂ ਪਤਾ ਵੀ ਫੁੱਫੜ ਉਹਨਾਂ ਦਾ ਜਿਮ ਲਾਉਂਦਾ 4-4 ਘੰਟੇ ਗੱਡ ਕੇ ਜੀ, ਠੀਕ ਹੈ, ਤੇ ਜਾਂ ਬਰਾਬਰ ਕੱਪੜੇ ਲਾਹ ਕੇ ਦੇਖ ਲੈਣ ਵੀ ਕਿਹੜਾ ਜ਼ਿਆਦੇ ਆ। ਕਹਿਣ ਦਾ ਮਤਲਬ ਕਿ ਪਹਿਲਾਂ ਬੰਦੇ ਬਾਰੇ ਪਤਾ ਕਰ ਲੈਣਾ ਫਿਰ ਬੋਲਿਆ ਕਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਿਕਬਾਲ ਸਿੰਘ। ਅੱਜ ਗੱਲ ਕਰਨ ਲੱਗੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਸਿੰਗਰ ਆ ਜਿਹੜੇ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਨੇ, ਚਾਹੇ ਉਹ ਐਲੀ ਮੰਗਟ ਹੈ, ਚਾਹੇ ਉਹ ਸਿੱਧੂ ਮੂਸੇਵਾਲਾ ਜਾਂ ਹੋਰ ਵੀ ਬਹੁਤ ਸਾਰੇ ਸਿੰਗਰ ਆ ਜਿਹੜੇ ਇਹਨਾਂ ਵਿਵਾਦਾਂ 'ਚ ਘਿਰੇ ਹੋਏ ਨੇ। ਤੇ ਵੱਖ-ਵੱਖ ਤਰ੍ਹਾਂ ਦੇ ਵਿਵਾਦ ਆ ਜਿਹੜੇ ਦਿਨ ਬਾ ਦਿਨ ਦੇਖਣ ਨੂੰ ਮਿਲਦੇ ਨੇ। ਇੱਕ ਨਵਾਂ ਵਿਵਾਦ ਸ਼ੁਰੂ ਹੋਇਆ ਜਿਹਦੇ ਵਿੱਚ ਜਿਹੜਾ ਇੱਕ ਹੁੱਕ ਲਾਈਨ ਚੋਰੀ ਹੋਈ ਹੈ। ਉਸ ਗਾਣੇ ਦੇ ਜੋ ਸਿੰਗਰ ਨੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਤੋਂ ਪੁੱਛਦੇ ਆ ਕਿ ਇਹ ਗਾਣਾ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦੇ ਕੋਲ ਹੋਇਆ। ਸਾਰੀ ਗੱਲਬਾਤ ਕਰਦੇ ਆ ਉਹਨਾਂ ਨਾਲ। ਸਵਾਗਤ ਹੈ ਜੀ ਪ੍ਰਤਾਪ ਚੈਨਲ। ਸਭ ਤੋਂ ਪਹਿਲਾਂ ਬਾਬਾ ਸਾਹਿਬ ਤੁਸੀਂ ਇਹ ਦੱਸੋ ਕਿ ਇਹ ਵਿਵਾਦ ਆ, ਜਿਹੜਾ ਵਿਵਾਦ ਹੈ ਕੀ? ਇਹ ਭਾਜੀ ਜਿੱਦਾਂ ਸਾਡਾ ਮੇਨ ਟਾਈਟਲ ਸੀਗਾ ਰਾਮ ਨਾਮ ਸਤ, ਮਤਲਬ ਮੇਰਾ ਸਾਡਾ ਗਾਣਾ ਸ਼ੇਰੇ ਵੀਰੇ ਨੇ ਲਿਖਿਆ, ਸ਼ੇਰਾ ਧਾਲੀਵਾਲ ਬਾਈ ਜੀ। ਸੋ ਇਹ ਮੇਨ ਟਾਈਟਲ ਕਰਕੇ ਅਸੀਂ ਮੁੱਦਾ ਚੁੱਕਿਆ ਕਿਉਂਕਿ ਉਹ ਮੁੱਖ ਜਿਹੜਾ ਸੰਤਰੀ ਕੀ ਮੁੱਖ ਮੰਤਰੀ ਜੋ ਵੀ ਹੈਗਾ ਉਹਨੇ ਇਹਨਾਂ ਨੇ ਚੱਕਿਆ ਜੀ ਇਹ ਮੇਨ ਟਾਈਟਲ ਚੱਕ ਕੇ ਉਹਨਾਂ ਨੇ ਤੋੜ ਮਰੋੜ ਕਰਕੇ ਗਾਣਾ ਪਾ ਲਿਆ ਸਾਰਾ ਜੀ। ਕਿਉਂਕਿ ਇੱਕ ਮੇਨ ਟਾਈਟਲ ਹੁੰਦਾ ਜਿਹੜਾ, ਉਹੀ ਗਾਣੇ ਦੀ ਜਾਨ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ। ਉਹੀ ਉਹਨਾਂ ਨੇ ਚੱਕ ਕੇ ਉਹੀ ਆਪਣਾ ਸਾਰਾ ਉਹਨਾਂ ਤੋਂ ਮਤਲਬ ਗਾਣਾ ਵੀ ਨਹੀਂ ਚੱਲਿਆ ਉਹਨਾਂ ਦਾ। ਸੋ ਸਾਰਾ ਮੇਰਾ ਗਾਣਾ ਵੀ ਖਰਾਬ ਕਰਤਾ। ਸਾਡਾ ਤਾਂ ਗਾਣਾ ਬਹੁਤ ਵਧੀਆ ਭਾਜੀ ਉਹਦੇ ਨਾਲ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਜਿਹੜਾ ਗਾਣਾ ਤੁਹਾਡਾ ਰਿਕਾਰਡ ਹੋ ਚੁੱਕਿਆ ਸੀ ਜਾਂ ਕਿਸ ਤਰ੍ਹਾਂ ਕਿਸ ਮਤਲਬ ਜਾਣੀ ਕਿ ਲੈਵਲ ਤੇ ਖੜਾ ਹੋਇਆ ਸੀ ਸਾਰਾ? ਭਾਜੀ 1 ਸਾਲ ਹੋ ਗਿਆ ਸੀਗਾ ਜੀ ਗਾਣੇ, 1 ਸਾਲ ਦਾ ਗਾਣਾ ਬਣਿਆ ਹੋਇਆ ਸੀ। ਉਦੋਂ ਬਾਅਦ ਅਸੀਂ 10 ਵਾਰ ਘੱਟੋ ਘੱਟ ਹੀ ਮਿਊਜ਼ਿਕ ਚੇਂਜ ਕੀਤਾ। ਸਾਨੂੰ ਪਹਿਲਾਂ ਪਸੰਦ ਨਹੀਂ ਆਇਆ, ਜੀ ਸਕਿੱਲ ਵੀਰੇ ਦਾ ਮਿਊਜ਼ਿਕ ਆ। ਸੋ ਮੈਂ ਵੀਰੇ ਨੂੰ ਨਾ ਕਾਫੀ ਵਾਰੀ ਚੇਂਜ ਕਰਵਾਇਆ ਵੀਰੇ ਤੋਂ। ਸੋ ਲਾਸਟ ਸਟੇਜ ਤੇ ਜਾ ਕੇ ਜੋ ਸਾਡਾ ਗਾਣਾ ਫਾਈਨਲ ਹੋ ਗਿਆ, ਸੋ ਅਸੀਂ ਵੀਡੀਓ ਦਾ ਵੀ ਇਹਦਾ ਸਾਰਾ ਪਲਾਨ ਹੋ ਗਿਆ। ਸਾਡਾ 60 ਤੋਂ 60% ਵੀਡੀਓ ਬਣੀ ਪਈ ਹੈ ਇਹਦੀ। ਐਕਚੁਅਲੀ ਵੀਡੀਓ ਥੋੜਾ 40% ਪਾਰਟ ਤਾਂ ਰਹਿ ਗਿਆ ਸੀਗਾ। ਸਾਡਾ 4 ਦਿਨ ਦਾ ਸ਼ੂਟ ਸੀਗਾ। ਜਿਹੜਾ ਮੁੰਡਾ ਨਾਲ ਸੀਗਾ ਸਾਡੇ ਮੇਰੇ ਨੈਗੇਟਿਵ ਰੋਲ ਦੇ ਵਿੱਚ, ਉਹ ਮੁੰਡਾ ਕੈਨੇਡਾ ਤੋਂ ਆ ਜੀ। ਉਹ ਮੁੰਡੇ ਦੀ ਕੋਈ ਫੈਮਿਲੀ ਪ੍ਰੋਬਲਮ ਆ ਗਈ ਤੇ ਉਹਨੂੰ ਜਾਣਾ ਪਿਆ ਜੀ। ਸੋ ਤਾਂ ਕਰਕੇ ਥੋੜਾ ਜਿਹਾ ਸਾਡਾ ਇਹ ਇੰਨਾ ਕੁ ਪਾਰਟ ਰਹਿ ਗਿਆ ਸੀ। ਹੁਣ ਉਹਨੇ ਆਉਣਾ ਸੀਗਾ, ਅਸੀਂ ਵੀ ਚਲੋ ਵੀ ਇਹਨੂੰ ਫਰਵਰੀ ਮਾਰਚ ਦੇ ਵਿੱਚ ਅਸੀਂ ਵੀ ਕਰ ਦਾਂਗੇ। ਜਿਸ ਤਰ੍ਹਾਂ ਕਿ ਬਹੁਤ ਸਾਰੇ ਦਰਸ਼ਕਾਂ ਵੱਲੋਂ ਜਿਹੜੇ ਵੱਖ-ਵੱਖ ਵਿਵਾਦ ਪਹਿਲਾਂ ਹੋਏ ਆ, ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਕਮੈਂਟਸ ਕੀਤੇ ਜਾਂਦੇ ਆ ਕਿ ਜੋ ਸਿੰਗਰ ਨੇ ਆਪਣੇ ਆਪ ਨੂੰ ਪ੍ਰਮੋਟ ਕਰਨਾ ਚਾਹੁੰਦੇ ਜੀ, ਉਹ ਆਪਦੇ ਆਪ ਨੂੰ ਲਾਈਮਲਾਈਨ 'ਚ ਰੱਖਣਾ ਚਾਹੁੰਦੇ ਆ ਜਾਂ ਉਹਨਾਂ ਬਾਰੇ ਗੱਲਾਂ ਕਰਨਾ, ਆਪਣੀ ਪ੍ਰਮੋਸ਼ਨ ਵਾਸਤੇ ਚੀਜ਼ਾਂ ਕਰਨਾ। ਤੁਹਾਡੇ ਨਾਲ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਭਾਜੀ। ਪਹਿਲੀ ਗੱਲ, ਜੇ ਮੈਂ ਐਦਾਂ ਵਿਵਾਦਾਂ 'ਚ ਆਉਣਾ ਹੋਵੇ, ਮਤਲਬ ਮੈਨੂੰ ਜਵਾਕ ਜੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਮੇਰੀ ਉਹ ਪਰਸਨੈਲਿਟੀ ਹੈ ਕਿ ਮੈਂ ਜਵਾਕਾ ਜੀ ਨੂੰ ਲੈ ਕੇ ਅਸੀਂ ਵਿਵਾਦਾਂ 'ਚ ਆਵਾਂਗੇ। ਜੇ ਮੈਂ ਕੋਈ ਵਿਵਾਦ 'ਚ ਆਉਣਾ ਹੋਊਗਾ ਕਿਸੇ ਵਧੀਆ ਲੈਵਲ 'ਤੇ ਆ ਕੇ, ਮੈਂ ਕਿਸੇ ਚੰਗੇ ਸਿੰਗਰ ਨੂੰ ਫੜੂੰਗਾ। ਜੇ ਮੈਂ ਕਿਸੇ ਪੰਗਾ ਲੈਣਾ ਹੋਊਗਾ, ਪਹਿਲੀ ਗੱਲ ਸਾਡੀ ਆਦਤ ਨਹੀਂ ਭਾਜੀ, ਪਰ ਅਸੀਂ ਤਾਂ ਹੱਥ ਜੋੜਨ ਵਾਲੇ ਬੰਦੇ ਆ ਨਾ। ਸਾਡਾ ਅਸੀਂ ਕੋਈ ਬਦਮਾਸ਼ ਹਾਂ ਯਾਰ, ਨਾ ਕੋਈ ਉਹ। ਅਸੀਂ ਕਹਿੰਦੇ ਵੀ ਅਸੀਂ ਤਾਂ ਹੱਕ ਲਈ ਹੋਏ ਸੀ ਲਾਈਵ, ਯਾਰ ਸਾਡਾ ਹੱਕ ਹੈ। ਕਿਉਂਕਿ ਉਹ ਗਾਣੇ ਲਈ ਬਹੁਤ ਭਾਜੀ ਮਿਹਨਤ ਸੀਗੀ ਮੇਰੀ। ਮੈਂ ਤੁਹਾਨੂੰ ਦੱਸਦਾ ਭਾਜੀ, ਉਹਦੀ 8 ਘੰਟੇ ਦੇ ਵਿੱਚ ਡਬਿੰਗ ਕੀਤੀ ਸੀ ਮੈਂ। ਲਾਸਟ ਫਾਈਨਲ ਡਬਿੰਗ ਕੱਲਾ ਟਿਕ ਟਕਾ ਕੇ ਗਲਾ ਜਮਾ ਉਹ ਹੋ ਗਿਆ ਸੀਗਾ। ਸਾਰੀ ਰਾਤ ਅਸੀਂ ਡੱਬ ਕਰਦੇ ਰਹੇ ਉਹ ਗਾਣੇ ਨੂੰ। ਇੰਨੀ ਮਿਹਨਤ ਕੀਤੀ, ਇੰਨਾ ਤੁਸੀਂ ਗਾਣਾ ਤੁਸੀਂ ਦੱਸ ਰਹੇ ਹੋ ਕਿ 8 ਘੰਟੇ ਲਗਾਤਾਰ ਸਟੂਡੀਓ ਦੇ ਵਿੱਚ ਰਹੇ, ਲਗਾਤਾਰ ਕੰਮ ਚੱਲਦਾ ਰਿਹਾ, ਲਗਾਤਾਰ ਤੁਸੀਂ ਗਾਇਆ। ਫਿਰ ਇਸ ਨੂੰ ਰਿਲੀਜ਼ ਕਰਨ ਦੇ ਵਿੱਚ ਸਿਰਫ ਇੱਕ ਜਿਹੜਾ ਵੀਡੀਓ ਸ਼ੂਟ ਕਰਕੇ ਤੁਸੀਂ ਰਿਲੀਜ਼ ਕਰਨ ਵੀਡੀਓ ਸ਼ੂਟ ਕਰਕੇ ਰਹਿ ਗਿਆ ਸੀਗਾ। ਸੋ ਅਸੀਂ ਕਰ ਵੀ ਦੇਣਾ ਸੀਗਾ 2-3 ਮਹੀਨੇ ਵਿੱਚ। ਸਾਡਾ ਆਲਰੇਡੀ ਮੇਰੇ 2-3 ਗਾਣੇ ਬਣੇ ਪਏ ਨੇ।
ਨੇ। ਮੇਰੇ 2-3 ਗਾਣੇ ਹੋਰ ਬਣੇ ਪਏ ਨੇ। ਆਹੀ ਨੈਕਸਟ ਮੰਥ ਹੀ ਮੇਰਾ ਮਤਲਬ ਨਵੇਂ ਸਾਲ ਤੇ ਮੇਰਾ ਗਾਣਾ ਆ ਰਿਹਾ। ਮੇਰਾ ਬੁੱਗਾ ਪਹਿਲਾ ਗਾਣਾ ਆਇਆ ਸੀ, ਉਹਦਾ 2 ਪਾਰਟ ਆ ਰਿਹਾ। ਸੋ ਉਦੋਂ ਬਾਅਦ ਇੱਕ ਮੇਰਾ ਲਲਕਾਰੇ ਆਇਆ ਸੀ, ਉਹਦਾ 2 ਪਾਰਟ ਬਣਿਆ ਪਿਆ। ਫਿਰ ਸਾਡਾ ਪਲਾਨ ਸੀਗਾ ਰਾਮ ਨਾਮ 7 ਕਰਾਂਗੇ ਜੀ। ਹਾਂਜੀ, ਉਸ ਉਦੋਂ ਪਹਿਲਾਂ ਸਾਡਾ ਹੀ ਰਾਮ ਨਾਮ 7 ਹੋ ਗਿਆ। ਇਹ ਜਿਹੜਾ ਗਾਣਾ ਇਹ ਗਾਣਾ ਮਤਲਬ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਇਹ ਲਾਈਨਸ ਚੱਕੀਆਂ ਨੇ, ਇਹ ਕਿੱਥੋਂ ਚੱਕੀਆਂ ਹੋ ਸਕਦੀਆਂ? ਤੁਸੀਂ ਆਪ ਦਾ ਜਿਹੜਾ ਦਾਅਵਾ ਇਸ ਗਾਣੇ ਤੇ ਉਹ ਕਿਹਨਾਂ ਤਰੀਕਿਆਂ ਨਾਲ ਪੇਸ਼ ਕਰ ਸਕਦੇ? ਭਾਜੀ ਦੇਖੋ, ਸਭ ਤੋਂ ਪਹਿਲਾਂ ਰਾਈਟਰ ਦਾ ਕੰਮ ਆ ਗਾਣਾ ਲਿਖਣਾ ਜੀ, ਉਸ ਤੋਂ ਬਾਅਦ ਇਹਦਾ ਮਿਊਜ਼ਿਕ ਬਣਦਾ। ਠੀਕ ਹੈ, ਮਿਊਜ਼ਿਕ ਤੋਂ ਬਾਅਦ ਭਾਜੀ ਅਸੀਂ ਪ੍ਰੋਡਿਊਸਰਾਂ ਨੂੰ ਵੀ ਗਾਣਾ ਭੇਜ ਦਿੰਦੇ ਆ। ਬਿਲਕੁਲ ਠੀਕ ਹੈ ਵੀ ਯਾਰ ਸਾਰੇ ਭੇਜਦੇ ਆ, ਮੈਂ ਇਕੱਲਾ ਨਹੀਂ, ਹਰ ਇੱਕ ਸਿੰਗਰ ਹੀ ਭੇਜ ਦਿੰਦਾ ਪ੍ਰੋਡਿਊਸਰਾਂ ਨੂੰ। ਕੰਪਨੀਆਂ ਕੋਲ ਗਾਣੇ ਜਾਂਦੇ ਆ ਭਾਜੀ। ਹੁਣ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸੁਣਿਆ ਭਾਈ ਛੋਟੀ ਜਿਹੀ ਇੰਡਸਟਰੀ ਹੈ, ਕੋਈ ਬਾਲੀ ਵੱਡੀ ਇੰਡਸਟਰੀ ਤਾਂ ਹੈ ਨਹੀਂ, ਜਾਂ ਕਹੀਏ ਆਪਾਂ ਵੀ ਉਹ ਬਹੁਤ ਦੂਰ ਬੈਠੇ ਆ ਜੀ, ਆਪਾਂ ਉਹ ਕੇਰਲਾ ਤੋਂ ਨੇ ਜੀ, ਹੈਦਰਾਬਾਦ ਤੋਂ ਨੇ ਜੀ, ਜਾਂ ਕਿਤੋਂ ਹੈ ਨਾ, ਇੱਕ ਛੋਟੀ ਪੰਜਾਬੀ ਇੰਡਸਟਰੀ ਛੋਟੀ ਜੀ ਆ। ਸੋ ਉਹਨਾਂ ਨੇ ਸੁਣਿਆ ਤਾਂ ਹੈਗਾ ਹੀ ਸੀ ਗਾਣਾ, ਤੋ ਤੋੜ ਮਰੋੜ ਕਰਕੇ ਇਹਨਾਂ ਨੇ ਆਪਦਾ ਕਹਿੰਦੇ ਜੀ ਉਹ ਮੈਂ ਸੁਣਿਆ ਕਿ ਮੁੱਖ ਮੰਤਰੀ ਨੇ ਲਿਖਿਆ, ਤੁਸੀਂ ਆਪ ਦੱਸੋ ਜੀ ਉਹਦੀ ਕਿੱਡੀ ਸੋਚ ਆ ਕਿ ਉਹ ਗਾਣਾ ਲਿਖ ਲਓ ਜੀ। ਉਹ ਮੈਨੂੰ ਐ ਲੱਗਦਾ ਵੀ ਉਹਨੂੰ ਜੇ ਕਿਤੇ ਇੱਕ ਪੇਪਰ ਉਹਨੂੰ ਖੋਲ ਕੇ ਦੇ ਪੰਜਾਬੀ ਦਾ ਕਿਤਾਬ ਦਾ, ਉਹ ਪੂਰਾ ਪੜ੍ਹਦੇ ਮੈਂ ਮੰਨ ਜੂ ਉਹਨੂੰ ਵੀ ਪੜ੍ਹਤਾ। ਬਿਲਕੁਲ ਕੀ ਸੋ ਮੈਨੂੰ ਅਸੀਂ ਫਿਰ ਵੀ ਕਹਿੰਦੇ ਆ ਚਲੋ ਯਾਰ ਬੱਚਾ ਜੋ ਕੁਝ ਹੋ ਗਿਆ ਸੋ ਹੋ ਗਿਆ, ਸਾਨੂੰ ਹੁਣ ਇਹਨਾਂ ਚੀਜ਼ਾਂ ਤਾਂ ਠੀਕ ਹੈ ਨਹੀਂ। ਸੋ ਸਾਨੂੰ ਅਸੀਂ ਹੁਣ ਗਾਣਾ 28 ਬਹੁਤ ਸਾਰੇ ਜਿਹੜੇ ਚੰਗੇ ਰਾਈਟਰ ਆ ਜਿਨ੍ਹਾਂ ਦੁਆਰਾ ਗਾਣੇ ਚੰਗੇ ਲਿਖੇ ਜਾਂਦੇ ਆ, ਉਹਨਾਂ ਦੁਆਰਾ ਜਿਹੜਾ ਗਾਣਿਆਂ ਨੂੰ ਰਜਿਸਟਰਡ ਕਰਵਾਇਆ ਜਾਂਦਾ ਜੀ, ਬਕਾਇਦਾ ਰਜਿਸਟ੍ਰੇਸ਼ਨ ਹੁੰਦੀ ਹੈ ਗੀਤ ਦੀ, ਤਾਂ ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਨਾ ਹੋ ਸਕਣ ਤੇ ਆਪ ਦਾ ਜਿਹੜਾ ਦਾਅਵਾ ਪੇਸ਼ ਕੀਤਾ ਜਾ ਸਕੇ। ਤੁਸੀਂ ਤੁਹਾਡੇ ਵੱਲੋਂ ਇਸ ਤਰ੍ਹਾਂ ਦਾ ਕੁਝ ਕੀਤਾ ਗਿਆ ਜਿਨ੍ਹਾਂ ਨੇ ਤੁਹਾਡਾ ਗੀਤ ਲਿਖਿਆ ਉਹਨਾਂ ਵੱਲੋਂ ਰਜਿਸਟਰਡ ਕਰਵਾਇਆ ਗਿਆ ਜਾਂ ਕਿਸੇ ਅਥਾਰਟੀ ਤੋਂ ਉਹ ਕਰਵਾਇਆ ਗਿਆ ਸੀ ਰਜਿਸਟਰ? ਭਾਜੀ ਰਜਿਸਟਰਡ ਕਰਵਾ ਲਿਆ ਸੀਗਾ ਗਾਣਾ, ਉਹੀ ਗੱਲ ਹੈ, ਸਥਾਈ ਅੰਤਰਾਜ ਰਜਿਸਟਰਡ ਕਰਵਾਇਆ ਸੀਗਾ ਜੀ। ਚੱਕੀ ਤਾਂ ਉਹਨਾਂ ਨੇ ਮੇਨ ਲਾਈਨ ਆ ਨਾ ਉਹਦੇ, ਹੁਣ ਅਸੀਂ ਰਜਿਸਟਰਡ ਚਲੋ ਸਾਡਾ ਗਾਣਾ ਹੈਗਾ, ਅਸੀਂ ਕਲੇਮ ਪਾਉਂਦੇ ਕਰਦੇ ਕਰਾਉਂਦੇ ਕੇਸ ਪਾਉਂਦੇ ਭਾਜੀ, ਉਹ ਗੱਲਾਂ ਨੂੰ ਸਾਲੋ ਸਾਲ ਲੱਗ ਜਾਂਦੇ ਆ। ਉਹ ਚੀਜ਼ਾਂ 'ਚ ਗਾਣਾ ਤਾਂ ਸਾਡਾ ਖਰਾਬ ਹੋ ਗਿਆ, ਉਹ ਚੀਜ਼ਾਂ 'ਚ ਅਸੀਂ ਪੈਣੇ ਹੀ ਨਹੀਂ ਜੀ। ਅਸੀਂ ਆ ਵੀ ਠੀਕ ਹੈ ਸਾਡਾ ਹੁਣ ਗਾਣਾ ਖਰਾਬ ਹੋਇਆ, ਇਸ ਤੋਂ ਲੋਕਾਂ ਨੂੰ ਹੁਣ ਬੇਨਤੀ ਕਰਦੇ ਹਾਂ ਸਾਡੀ ਆਡੀਅנס ਨੂੰ ਕਿ ਯਾਰ ਉਹਨਾਂ ਨੇ ਤਾਂ ਨੁਕਸਾਨ ਕਰਤਾ ਚਲੋ ਅਸੀਂ ਹੁਣ ਗਾਣਾ ਰਿਲੀਜ਼ ਕਰ ਰਹੇ, ਵੀ ਸਾਡੀ ਤੁਸੀਂ ਹੈਲਪ ਕਰੋ ਸਾਰਿਆਂ ਨੇ, ਵੀ ਚਲੋ ਸ਼ੇਅਰ ਕਰਿਓ ਜਿੰਨਾ ਹੋ ਸਕਦਾ, ਲੋਕਾਂ ਤੱਕ ਪਹੁੰਚਾਈਏ ਗਾਣਾ। ਹੁਣ ਬਸ ਇਹੀ ਹੈ ਜੀ। ਤੁਹਾਨੂੰ ਇਹ ਪਤਾ ਕਿਵੇਂ ਲੱਗਿਆ ਕਿ ਜਿਹੜਾ ਤੁਹਾਡਾ ਗਾਣਾ ਉਹ ਲੀਕ ਹੋ ਚੁੱਕਿਆ ਹੈ ਜਾਂ ਤੁਹਾਡੀ ਜਿਹੜੀ ਹੁੱਕ ਲਾਈਨ ਆ ਉਹ ਚੋਰੀ ਕਰ ਲਈ ਗਈ ਹੈ? ਇਸ ਦੀ ਤੁਹਾਨੂੰ ਜਾਣਕਾਰੀ ਕਿੱਥੋਂ ਮਿਲੀ? ਭਾਜੀ ਮੈਂ ਪਹਿਲਾਂ ਸੁਣਿਆ ਨਹੀਂ ਸੀਗਾ ਗਾਣਾ, ਮਤਲਬ ਮੇਰੇ ਧਿਆਨ 3-4 ਦਿਨ ਹੀ ਹੋਏ ਸੀ ਗਾਣਾ ਇਹਨੂੰ। ਮੈਂ ਇਹਨਾਂ ਦੇ ਗਾਣੇ ਸੁਣਦਾ ਹੀ ਨਹੀਂ ਹੁਣ ਜਵਾਕਾਂ ਦੇ, ਮੈਂ ਤਾਂ ਵਧੀਆ ਸੀਨੀਅਰ ਸਿੰਗਰ ਸੁਣਦਾ ਹੈ ਨਾ। ਸੋ ਮੈਨੂੰ ਆਪਣੇ ਬਾਈਆ ਸਾਹਿਬ ਮੇਰੇ ਨਾਲ ਹੀ ਪ੍ਰੋਡਿਊਸਰ ਸਾਹਿਬ ਆਪਣੇ, ਸੋ ਲੱਕੀ ਸਿੱਧੂ ਵੀਰਾ ਤੇ ਨਾਪ੍ਰੀਤ ਵੀਰਾ ਬਾਈਆ ਸਾਹਿਬ, ਇਹਨਾਂ ਨੇ ਮੈਨੂੰ ਲਿੰਕ ਭੇਜਿਆ, ਕਹਿੰਦਾ ਇੱਕ ਵੀ ਯਾਰ ਆਪਣਾ ਗਾਣਾ ਲੀਕ ਹੋ ਗਿਆ। ਮੈਂ ਕਿਹਾ ਗਾਣਾ ਲੀਕ ਹੋ ਗਿਆ? ਮੈਂ ਕਿਹੜੇ ਵਾਲਾ? ਕਹਿੰਦੇ ਰਾਮ ਨਾਮ 7। ਮੈਂ ਕਿਹਨੇ ਗਾਇਆ? ਕਹਿੰਦੇ ਬਾਈ ਦੇ ਮੂੰਹ 'ਚ ਵੀ ਨਿਕਲਿਆ ਯਾਰ, ਕਹਿੰਦੇ ਉਹ ਜਵਾਗ ਜਾ। ਮੈਂ ਕਿਹੜਾ ਜਵਾਗ ਜਾ? ਕਹਿੰਦੇ ਉਹ ਜਿਹੜਾ ਬਵਾਦਾ 'ਚ ਨਾ, ਇਹਨਾਂ ਨੂੰ ਵੀ ਪ੍ਰੋਪਰ ਪਤਾ ਨਹੀਂ ਸੀਗਾ ਇਹਨਾਂ ਨੂੰ। ਸੋ ਫਿਰ ਮੈਂ ਜੋ ਦੇਖਿਆ ਯਾਰ, ਮੈਂ ਕਿਹਾ ਵੀ ਆਹ ਤਾਂ ਬਹੁਤ ਗਲਤ ਕੰਮ ਹੋਇਆ ਪਿਆ। ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ, ਸੋ ਆ ਬਾਈਆ ਸਾਹਿਬ ਨਾਲ ਹੀ ਆ ਸਾਡੇ, ਸੋ ਇਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਨਾ ਮੂਹਰੋਂ ਥੋੜਾ ਜਿਹਾ ਸਾਨੂੰ ਬਦਮਾਸ਼ੀ ਟਾਈਪ ਜਿਹਾ ਕੀਤਾ ਵੀ ਯਾਰ ਅਸੀਂ ਬਹੁਤ ਵੱਡੇ ਹੁੰਦੇ ਆ ਜੀ। ਹਾਂਜੀ, ਫਿਰ ਮਤਲਬ ਉਦੋਂ ਬਾਅਦ ਸਾਡਾ ਕੰਮ ਚੱਲਿਆ ਵੀ ਘੱਟ ਤੁਸੀਂ ਵੀ ਨਹੀਂ, ਘੱਟ ਅਸੀਂ ਵੀ ਨਹੀਂ, ਫਿਰ ਆ ਜਾਓ ਜਿੱਥੇ ਆਉਂਦੇ ਹੋ। ਠੀਕ ਹੈ ਜੀ। ਮੈਂ ਬਾਈਆ ਸਾਹਿਬ ਤੋਂ ਹੀ ਪੁੱਛਣਾ ਚਾਹਾਂਗਾ ਕਿ ਤੁਸੀਂ ਇਸ ਗਾਣੇ ਦੇ ਪ੍ਰੋਡਿਊਸਰ ਹੋ, ਤੁਸੀਂ ਇਸ ਗਾਣੇ ਨੂੰ ਪ੍ਰੋਡਿਊਸ ਕੀਤਾ, ਤੁਸੀਂ ਪੈਸਾ ਇਸ ਗਾਣੇ ਦੇ ਉੱਪਰ ਲਗਾਇਆ ਹੋਇਆ, ਇਸ ਗਾਣੇ ਦੇ ਵਿੱਚ ਐਸੀ ਕੀ ਖਾਸੀਅਤ ਸੀ ਜਿਹਦੇ ਕਰਕੇ ਤੁਸੀਂ ਇਹਦੇ ਤੇ ਇਨਵੈਸਟਮੈਂਟ ਕੀਤੀ, ਜਾਂ ਕਿਸ ਤਰ੍ਹਾਂ ਤੁਹਾਡਾ ਜਿਹੜਾ ਸਾਰਾ ਸੀ ਉਹਦੇ ਬਾਰੇ ਜਾਣਕਾਰੀ? ਦੇਖੋ ਜੀ, ਕੋਈ ਵੀ ਕੰਪਨੀ ਹੈ ਜਾਂ ਕੋਈ ਵੀ ਪ੍ਰੋਡਿਊਸਰ ਹੈ ਨਾ, ਉਹਦਾ ਇੱਕੋ ਹੀ ਕੰਮ ਹੁੰਦਾ। ਸਾਡਾ ਦੇਖੋ ਇੱਕ ਬਿਜ਼ਨਸ ਵੀ ਹੈ ਨਾ। ਵੈਸੇ ਏਕਮ ਮੇਰਾ ਭਰਾ ਹੈ, ਅਸੀਂ ਹੈ ਨਾ ਕਾਫੀ ਸਾਲਾਂ ਤੋਂ ਜਾਣਦੇ ਹਾਂ। ਮੈਨੂੰ ਪਤਾ ਹੈ ਵੀ ਏਕਮ ਜੋ ਵੀ ਕੰਮ ਕਰਦਾ ਚੰਗਾ ਕਰਦਾ, ਵਧੀਆ ਮਿਹਨਤੀ ਹੈ। ਹਰ ਮਤਲਬ ਜਿਹੜਾ ਪ੍ਰੋਜੈਕਟ ਹੈ ਕੱਲਾ ਮਿਹਨਤ ਨਾ ਕਰਦਾ। ਮੈਨੂੰ ਉਦੋਂ ਵੀ ਏਕਮ ਨੇ 2-3 ਗਾਣੇ ਸੁਣਾਏ ਸੀ, ਮੈਨੂੰ ਰਾਮ ਨਾਮ 7 ਬੜਾ ਹੀ ਵਧੀਆ ਲੱਗਿਆ। ਮੈਨੂੰ ਲੱਖੀ ਨੇ ਕਿਹਾ, ਕਹਿੰਦਾ ਯਾਰ ਇਹ ਬਹੁਤ ਸੋਹਣਾ ਗਾਣਾ, ਅਸੀਂ ਮਤਲਬ ਸਾਡਾ ਇੱਕ ਗਰੁੱਪ ਬਣਿਆ ਹੋਇਆ, ਅਸੀਂ ਆਪਸ ਦੇ ਵਿੱਚ ਦੇਖ ਲੈਂਦੇ ਹਾਂ ਕਿ ਯਾਰ ਵੀ ਆਹ ਚੀਜ਼ ਹੈ, ਇਹ ਚੱਲਣ ਵਾਲੀ ਹੈ। ਏਕਮ ਦਾ ਸਾਨੂੰ ਪਹਿਲੇ ਦਿਨੋਂ ਹੀ ਪਤਾ ਕਿ ਇਹ ਮਿਹਨਤ ਹਮੇਸ਼ਾ ਹਰ ਪ੍ਰੋਜੈਕਟ ਤੇ ਚੰਗੀ ਕਰਦਾ। ਫਿਰ ਅਸੀਂ ਉਹ ਡਿਸਾਈਡ ਕੀਤਾ ਸੀਗਾ ਜੀ ਕਿ ਆਪਾਂ ਨੂੰ ਇਹਦੀ ਵੀਡੀਓ ਕਰਨੀ ਚਾਹੀਦੀ ਹੈ, ਆਪਾਂ ਫਿਰ ਸਟੈਪ ਬਾਈ ਸਟੈਪ ਉਦਾਂ ਗਾਣੇ ਕਰਦੇ ਆਵਾਂਗੇ। ਇੱਥੇ ਕਿੰਨੀ ਇਨਵੈਸਟਮੈਂਟ ਤੁਸੀਂ ਕਰ ਚੁੱਕੇ ਹੋ ਇਸ ਗੀਤ ਦੇ ਉੱਪਰ? ਕਿੰਨਾ ਕੁ ਤੁਹਾਡਾ ਜਿਹੜਾ ਲਾਸ ਹੈ ਅਗਰ ਇਹ ਗਾਣਾ ਇਸ ਤਰ੍ਹਾਂ ਮਤਲਬ ਜਿੰਨਾ ਤੁਸੀਂ ਚਾਹੁੰਦੇ ਸੀ ਉਹ ਉਸ ਤਰੀਕੇ ਨਾਲ ਵਾਇਰਲ ਨਹੀਂ ਹੁੰਦਾ ਜਾਂ ਚੱਲਦਾ ਨਹੀਂ ਹੈ, ਤਾਂ ਤੁਹਾਨੂੰ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਗਾਉਣ ਨਾਲ ਕਿੰਨਾ ਕੁ ਲਾਸ ਤੁਹਾਨੂੰ ਮਹਿਸੂਸ ਕਰ ਰਹੇ ਹੋ ਤੁਸੀਂ? ਇਹਦੇ ਤੇ ਜੀ ਅਸੀਂ ਪਹਿਲਾਂ ਤਾਂ ਦੇਖੋ ਕੋਈ ਲਿਖਣ ਵਾਲਾ ਹੈ ਨਾ, ਉਹ ਵੀ ਚਲੋ ਵੀਰ ਆਪਦਾ ਭਰਾ ਹੀ ਹੈ ਸਾਡਾ, ਪਰ ਫਿਰ ਵੀ ਚਲੋ ਇੱਕ ਕੰਮ ਹੈ ਜੀ ਹਰ ਬੰਦੇ ਦਾ, ਹੈ ਨਾ। ਉਹ ਇਨਵੈਸਟਮੈਂਟ ਹੋ ਜਾਂਦੀ ਹੈ। ਫਿਰ ਦੂਜੇ ਨੰਬਰ ਦੇ ਉੱਤੇ ਮਿਊਜ਼ਿਕ ਦੀ ਇਨਵੈਸਟਮੈਂਟ ਹੋ ਜਾਂਦੀ ਹੈ। ਤੀਜੇ ਨੰਬਰ ਤੇ ਵੀਡੀਓ ਵੀ ਇਹਦਾ 60-70% ਪਾਰਟ ਹੋਇਆ ਪਿਆ ਸੀ। ਸਾਡਾ 10 ਤੋਂ 12 ਲੱਖ ਰੁਪਏ ਦਾ ਖਰਚਾ ਇਹ ਤੇ ਆ ਚੁੱਕਿਆ ਸੀਗਾ ਜੀ। ਅਸੀਂ ਇਹਨੂੰ ਬੜੇ ਵਧੀਆ ਢੰਗ ਨਾਲ, ਸਾਡਾ ਇੱਕ ਪਲਾਨ ਸੀਗਾ ਕਿ ਬੜੇ ਵਧੀਆ ਢੰਗ ਨਾਲ ਅਸੀਂ ਇਹਨੂੰ ਮਤਲਬ ਚਲਾਵਾਂਗੇ।
ਕੋਈ ਲੀਗਲੀ ਕਾਰਵਾਈ ਕਰਨ ਦਾ, ਕਿਉਂਕਿ ਜਿਨ੍ਹਾਂ ਨੇ ਗੀਤ ਗਾਇਆ, ਜਿਨ੍ਹਾਂ ਨੇ ਉੱਥੇ ਮੁੱਖ ਮੰਤਰੀ ਜਿਨ੍ਹਾਂ ਦਾ ਨਾਂ ਲੈ ਰਹੇ ਹੋ ਤੁਸੀਂ, ਉਹਨਾਂ ਨੇ ਗੀਤ ਉਹਨਾਂ ਦੁਆਰਾ ਗਾਇਆ ਗਿਆ, ਉਹਨਾਂ ਦੁਆਰਾ ਚੋਰੀ ਕੀਤਾ ਗਿਆ, ਤੁਸੀਂ ਉਹਨਾਂ ਤੇ ਇਲਜ਼ਾਮ ਲਗਾ ਰਹੇ ਹੋ ਇਸ ਚੀਜ਼ ਦੇ, ਉਹਨਾਂ ਤੇ ਕੋਈ ਲੀਗਲੀ ਕਾਰਵਾਈ ਕਰਨ ਦਾ ਵੀ ਤੁਸੀਂ ਸੋਚ ਰਹੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਕੋਈ ਕੋਰਟ ਰਾਹੀਂ ਜਾਂ ਕਿਸੇ ਲੀਗਲ ਇਸ਼ੂ ਰਾਹੀਂ ਉਹਨਾਂ ਨੂੰ ਇਸ ਚੀਜ਼ ਨੂੰ ਘੇਰਨ ਦੀ ਕੋਸ਼ਿਸ਼ ਕਰੋਗੇ? ਨਹੀਂ ਭਾਜੀ, ਸਾਡਾ ਕੋਈ ਇਦਾਂ ਦਾ ਕੋਈ ਮਤਲਬ ਸੀਨ ਨਹੀਂ ਹੈਗਾ ਕਿ ਅਸੀਂ ਕੋਈ ਕੋਰਟ ਰਾਹੀਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਦੇਖੋ ਇਹਨਾਂ ਨੇ ਵੀ ਮਤਲਬ ਪਹਿਲਾਂ ਵੀ ਚਲੋ ਇਹ ਕੰਮ ਕਰਦੇ ਆਏ ਆ, ਅੱਗੇ ਵੀ ਇਹਨਾਂ ਦੇ ਬੜੇ ਪ੍ਰੋਜੈਕਟ ਹੋਏ ਪਏ ਆ, ਅਸੀਂ ਵੀ ਇਹਨਾਂ ਦੀਆਂ ਕਾਫੀ ਬੈਕ ਟੂ ਬੈਕ ਐਵਰੀ ਮੰਥ ਮਤਲਬ ਵੀਡੀਓ ਕਰਦੇ ਜਾਣਾ। ਸਾਡਾ ਕਾਫੀ ਆਪਦੇ ਕੋਲ ਪਹਿਲਾਂ ਹੀ ਮਤਲਬ ਜੀ ਕੰਮ ਬੜਾ ਹੀ ਮਤਲਬ ਹੌਸ਼ ਪੌਸ਼ ਹੈ ਆਪਦਾ, ਅਸੀਂ ਆਪਦੇ ਸਿਸਟਮ ਨੂੰ ਹੀ ਪ੍ਰੋਪਰ ਕਰਨਾ ਚਾਹੁੰਦੇ ਹਾਂ। ਅਸੀਂ ਕੋਈ ਲੀਗਲੀ ਉਹਨਾਂ ਤਰਫ ਨਹੀਂ ਜਾਵਾਂਗੇ ਜੀ, ਅਸੀਂ ਸਿਰਫ ਲਾਈਵ ਹੋ ਕੇ ਜਾਂ ਤੁਹਾਡੇ ਥਰੂ ਦੱਸਣ ਦਾ ਇਹੀ ਮਕਸਦ ਸੀਗਾ ਕਿ ਪਤਾ ਲੱਗ ਜਾਵੇ ਅੱਜ ਸਾਡਾ ਨੁਕਸਾਨ ਹੋ ਗਿਆ ਠੀਕ ਹੈ, ਪਰ ਕੱਲ੍ਹ ਨੂੰ ਕਿਸੇ ਹੋਰ ਦਾ ਇਹ ਨੁਕਸਾਨ ਨਾ ਹੋਵੇ ਜੀ, ਕਿਉਂਕਿ ਕੁਝ ਬੰਦੇ ਜਿਹੜੇ ਇਦਾਂ ਦੇ ਹੈਗੇ ਇੰਡਸਟਰੀ ਦੇ ਵਿੱਚ, ਸਾਰੀ ਕੰਮ ਹੀ ਇਹ ਹੈ ਇਹਨਾਂ ਦਾ, ਕੰਮ ਹੀ ਇਕੱਲਾ ਕੰਟਰੋਵਰਸੀ ਦਾ ਜੀ। ਇਹ ਦੋ ਚਾਰ ਨਾਮ ਹੈਗੇ ਆ, ਚਲੋ ਆਪਾਂ ਨਾਮ ਨਹੀਂ ਲੈਣਾ ਚਾਹੁੰਦੇ, ਇਹਨਾਂ ਨੇ ਹਰ ਕਦੇ ਕਿਸੇ ਨਾਲ ਸਿੰਘ ਫਸਾ ਲਏ, ਕਦੇ ਕਿਸੇ ਨਾਲ ਫਸਾ ਲਏ। ਕਈ ਵਾਰੀ ਚਲੋ ਅਸੀਂ ਕੋਈ ਸਰਦੇ ਵਰਦੇ ਸੀਗੇ ਜੀ, ਹੈ ਨਾ, ਚਲੋ ਮਤਲਬ ਇਨਵੈਸਟਮੈਂਟ ਕੀਤੀ, ਗਾਣਾ ਬਣਾਇਆ, ਪਰ ਕੁਝ ਲੋਕ ਇੰਡਸਟਰੀ ਦੇ ਵਿੱਚ ਇਦਾਂ ਦੇ ਆ ਜੀ ਜਿਹੜੇ $1,50,000 ਦਾ ਜੁਗਾੜ ਕਰਕੇ ਬੜੀ ਮੁਸ਼ਕਲ ਦੇ ਨਾਲ ਕੋਈ ਗਾਣਾ ਜਾਂ ਮਿਊਜ਼ਿਕ ਕਰਦੇ ਆ ਜੀ। ਇਹੀ ਜਿਹੜਾ ਮਤਲਬ ਸਥਿਤੀ ਅੱਜ ਸਾਡੇ ਤੇ ਬਣੀ ਹੈ, ਜੇਕਰ ਉਹ ਕਿਸੇ ਹੋਰ ਦੇ ਉੱਤੇ ਬਣ ਜਾਵੇ, ਜਿਹੜੇ ਵਿਚਾਰੇ ਨੇ $1,50,000 ਬੜੀ ਮੁਸ਼ਕਲ ਨਾਲ ਜੋੜਿਆ, ਬਿਲਕੁਲ ਅਸੀਂ ਉਹ ਚੀਜ਼ ਨੂੰ ਸੋਚਦੇ ਹਾਂ ਜੀ ਕਿ ਇਹ ਇੰਡਸਟਰੀ ਦੇ ਵਿੱਚ ਇਦਾਂ ਗੰਦ ਨਹੀਂ ਪੈਣਾ ਚਾਹੀਦਾ। ਆਪਦਾ ਕਰੋ ਜੀ, ਹਰ ਬੰਦਾ ਵਧੀਆ ਮਿਊਜ਼ਿਕ ਬਣਾ ਸਕਦਾ, ਬੜੇ ਚੰਗੇ ਸਿੰਗਰ ਪਏ ਆ, ਸਭ ਕੁਝ ਪਿਆ ਜੀ, ਹੈ ਨਾ, ਕੰਪਨੀਆਂ ਵੀ ਸਾਡੇ ਤੋਂ ਬੜੀਆਂ ਵੱਡੀਆਂ ਸਭ ਕੁਝ ਪਿਆ ਜੀ। ਸਹੀ ਤਰੀਕੇ ਦੇ ਨਾਲ ਜੀ ਚੰਗੀ ਚੀਜ਼ ਨੂੰ ਆਪਾਂ ਨੂੰ ਪ੍ਰਮੋਟ ਵੀ ਉਹੀ ਕਰਨਾ ਚਾਹੀਦਾ ਹੈ, ਤੇ ਲੋਕਾਂ ਨੂੰ ਵੀ ਮਤਲਬ ਇਹ ਚੀਜ਼ ਬਾਰੇ ਜਾਗਰੂਕ ਹੋਣਾ ਚਾਹੀਦਾ ਕਿ ਕੀ ਚੀਜ਼ ਸੱਚ ਹੈ, ਕੀ ਝੂਠ ਹੈ। ਸਾਡਾ ਸਿਰਫ ਇਹੀ ਮਕਸਦ ਸੀਗਾ ਜੀ, ਲੀਗਲੀ ਅਸੀਂ ਕੋਈ ਇਸ ਦੇ ਉੱਪਰ ਨਹੀਂ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਗੀਤ ਚੋਰੀ ਕੀਤਾ, ਜਾਂ ਉਹਨਾਂ ਨੂੰ ਕੋਈ ਮੈਸੇਜ ਕਹਿ ਲਓ, ਮੈਸੇਜ ਹੀ ਕਹਿ ਸਕਦੇ, ਕਿਉਂਕਿ ਹੁਣ ਤੁਸੀਂ ਲੀਗਲੀ ਕਾਰਵਾਈ ਕੋਈ ਉਹਨਾਂ ਤੇ ਕਰਨੀ ਨਹੀਂ ਹੈਗੀ, ਕੀ ਕਹਿਣਾ ਚਾਹੋਗੇ ਕਿਉਂਕਿ ਚੈਨਲ ਦੇ ਮਾਧਿਅਮ? ਸਾਡੀ ਤਾਂ ਜੀ ਕੋਈ ਉਹ ਨਹੀਂ ਹੈ, ਮੈਸੇਜ ਨਹੀਂ ਹੈ, ਸਾਡੀ ਤਾਂ ਇੱਕ ਬੇਨਤੀ ਹੈ ਕਿ ਸਾਰੀ ਆਪਣੀ ਇੱਕ ਇੰਡਸਟਰੀ ਹੈ, ਹੈ ਨਾ, ਸਾਰੇ ਆਪਾਂ ਕੰਮ ਕਰਦੇ ਹਾਂ, ਉਹ ਵੀ ਚੰਗਾ ਕੰਮ ਕਰਨ ਜੀ, ਚੰਗੇ ਵਧੀਆ ਗਾਣੇ ਲਿਖਣ, ਵਧੀਆ ਤਰੀਕੇ ਨਾਲ ਗਾਉਣ। ਐਵੇਂ ਬੱਚੇ ਨੂੰ ਯੂਜ਼ ਕਰ ਰਹੇ ਆ ਜੀ, ਇੱਕ ਛੋਟਾ ਬੱਚਾ, ਉਹਨੂੰ ਇੱਕ ਯੂਜ਼ ਕਰਨ ਵਾਲੀ ਗੱਲ ਹੈ ਜੀ, ਹੈ ਨਾ, ਇੰਨੀ ਛੋਟੀ ਉਮਰ ਦੇ ਵਿੱਚ ਉਹ ਵੀ ਚਲੋ ਨਾ ਸਮਝ ਹੈ, ਉਹਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਪ੍ਰਮੋਟ ਕਰ ਰਹੇ ਹਾਂ ਨਾ। ਹੋਰ ਚੰਗੇ ਬਥੇਰੇ ਸਿੰਗਰ ਨੇ ਜੀ, ਬਥੇਰਾ ਕੁਛ ਹੈ, ਵਧੀਆ ਤਰੀਕੇ ਨਾਲ ਕੰਮ ਕਰਨ ਜੀ, ਸਾਨੂੰ ਕੋਈ ਉਹ ਨਹੀਂ ਹੈ ਜੀ, ਹੈ ਨਾ। ਹਰ ਬੰਦੇ ਦਾ ਕਿਉਂ, ਅਸੀਂ ਵੀ ਇੱਕ ਕੰਮ ਕਰਦੇ ਹਾਂ, ਉਹ ਵੀ ਕੰਮ ਕਰਨ ਜੀ, ਚੰਗਾ ਕੰਮ ਕਰਨ। ਸਾਡੀ ਤਾਂ ਇਹੀ ਇੱਕ ਰਿਕੁਐਸਟ ਹੈ ਜੀ, ਉਹਨਾਂ ਨੂੰ ਬੇਨਤੀ ਹੈ, ਕੋਈ ਉਹ ਨਹੀਂ ਹੈ। ਹਾਂਜੀ, ਲੱਕੀ ਸਿੱਧੂ ਜੀ ਵੀ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਤੁਸੀਂ ਇਸ ਕੰਟਰੋਵਰਸੀ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਤੁਹਾਡਾ ਇਸ ਬਾਰੇ ਕੀ ਨਜ਼ਰੀਆ, ਕਿਉਂਕਿ ਤੁਸੀਂ ਕਈ ਸਿੰਗਰਾਂ ਨਾਲ ਤੁਹਾਡਾ ਰਾਬਤਾ ਰਹਿੰਦਾ ਹੈ, ਐਜ਼ ਏ ਮਾਡਲ ਵੀ ਤੁਸੀਂ ਆਏ ਹੋ, ਕਾਫੀ ਕੰਮ ਕੀਤਾ ਇਸ ਇੰਡਸਟਰੀ ਦੇ ਵਿੱਚ, ਤੁਸੀਂ ਇਸ ਚੀਜ਼ ਨੂੰ ਕੀ ਦੇਖਦੇ ਹੋ? ਬਾਈ ਜੀ, ਹੈ ਤਾਂ ਇਹ ਮਾੜੀ ਗੱਲ ਹੀ, ਕੰਟਰੋਵਰਸੀ ਹੋਣੀ ਨਹੀਂ ਚਾਹੀਦੀ ਹੈਗੀ। ਜਦੋਂ ਆਪਾਂ ਸਵੇਰੇ ਆਪਣਾ ਮੋਬਾਈਲ ਫੋਨ ਦੇਖਦੇ ਹਾਂ, ਉੱਥੇ ਕੋਈ ਨਾ ਕੋਈ ਪੰਗਾ ਪਿਆ ਹੁੰਦਾ ਹੈ। ਬਿਲਕੁਲ ਕਈ ਸੋਚਦੇ ਆ ਵੀ ਇਹ ਫੇਮ ਲਈ ਕਰ ਰਹੇ ਆ, ਕਈ ਸੋਚਦੇ ਆ ਵੀ ਇਹ ਯਾਰ ਆਪਦੀ ਫੁਕਰਮੰਤੀ ਮਾਰ ਰਹੇ ਆ ਜਾਂ ਕੁਛ ਕਰ ਰਹੇ ਆ। ਇਹ ਸਾਰੇ ਸਿੰਗਰਾਂ ਦਾ ਬੈਡ ਇੰਪ੍ਰੈਸ਼ਨ ਪੈਂਦਾ ਆ, ਠੀਕ ਹੈ। ਤੇ ਮੈਂ ਚਾਹੁੰਦਾ ਕਿ ਕਾਹਨੂੰ ਬਈ ਕਿਸੇ ਦਾ ਗਾਣਾ ਚੋਰੀ ਕਰਨਾ, ਕਾਹਨੂੰ ਵਿਪਦਾ ਚ ਪੈਣਾ। ਜੇ ਕੋਈ ਗੱਲਬਾਤ ਹੁੰਦੀ ਆ ਤਾਂ ਚਾਰ ਬੰਦੇ ਲਿਆ ਕੇ ਬਹਿ ਕੇ ਗੱਲ ਕਰ ਲਿਆ ਕਰੋ, ਵੀ ਐਦਾਂ ਦੀਆਂ ਵੀਡੀਓ ਕਰਨਾ ਸਾਨੂੰ ਕਹਿਣ ਨਾਲ, ਜਾਂ ਵੀ ਉਹ ਇਦਾਂ ਦਾ ਪਤਾ ਹੁੰਦਾ ਨਹੀਂ ਕੌਣ ਕੋਈ ਕਿੱਦਾਂ ਦਾ, ਠੀਕ ਹੈ। ਤੇ ਉਹ ਮੈਨੂੰ ਬੋਲੀ ਜਾਂਦੀ ਸੀ ਬਾਈ ਨਸ਼ੇ ਕਰਦਾ ਵੀਡੀਓ ਦੇ ਵਿੱਚ, ਉਹਨਾਂ ਨੂੰ ਇਹ ਨਹੀਂ ਪਤਾ ਵੀ ਫੁੱਫੜ ਉਹਨਾਂ ਦਾ ਜਿਮ ਲਾਉਂਦਾ 4-4 ਘੰਟੇ ਗੱਡ ਕੇ, ਠੀਕ ਹੈ। ਤੇ ਜਾਂ ਬਰਾਬਰ ਕੱਪੜੇ ਲਾਹ ਕੇ ਦੇਖ ਲੈਣਾ ਵੀ ਕਿਹੜਾ ਜ਼ਿਆਦੇ ਆ। ਕਹਿਣ ਦਾ ਮਤਲਬ ਕਿ ਪਹਿਲਾਂ ਬੰਦੇ ਬਾਰੇ ਪਤਾ ਕਰ ਲੈਣਾ, ਫਿਰ ਬੋਲਿਆ ਕਰਨਾ, ਠੀਕ ਹੈ ਜੀ। ਤੇ ਇਹ ਬਿਪਦਾ ਐਂ ਮੁੜ ਕੇ ਫਿਰ ਅਸੀਂ ਗੁੱਸੇ ਹੋ ਕੇ ਪਾ ਦਾਂਗੇ ਕੁਛ, ਉਹ ਸਾਡੇ ਬਾਰੇ ਬੋਲੀ ਜਾਂਦੇ। ਇਸ ਤਰ੍ਹਾਂ ਦਾ ਵਿਵਾਦ ਜਿਸ ਤਰ੍ਹਾਂ ਹੋਇਆ ਪਿਛਲੇ ਦਿਨੀ ਆਪਾਂ ਐਲੀ ਮੰਗਟ ਨਾਲ ਵੀ ਹੋਇਆ, ਉਹ ਬਾਹਰੋਂ ਚੱਲ ਕੇ ਆਉਂਦੇ ਆ, ਕੇਸ ਰਜਿਸਟਰ ਹੋ ਜਾਂਦੇ ਆ, ਇਸ ਤਰ੍ਹਾਂ ਦੇ ਜਿਹੜੇ ਨੁਕਸਾਨ ਆ ਜਿਹੜੇ ਉਹ ਕਿਤੇ ਨਾ ਕਿਤੇ ਸਿੰਗਰਾਂ ਨੂੰ ਵੀ ਝੱਲਣੇ ਪੈਂਦੇ ਆ। ਬਹੁਤ ਕੁਛ ਹੁੰਦਾ ਬਾਈ ਜੀ। ਤੇ ਬਾਈ ਜੀ ਐਦਾਂ ਦੇ ਵਿਵਾਦਾਂ 'ਚ ਪੈਣਾ ਨਹੀਂ ਚਾਹੀਦਾ। ਤੇ ਸਾਨੂੰ ਫਕਰ ਆ ਸਾਡੇ ਬਾਈ ਤੇ ਵੀ ਐਡਾ ਘੈਂਟ ਗਾਣਾ ਲਿਖਿਆ ਸੀ, ਰਾਤ ਨੂੰ 2-2-3 ਵਜੇ ਵੀ ਸੁਣਦੇ ਗਾਣਾ, ਠੀਕ ਹੈ ਯਾਰ, ਵੀ ਬਾਈ ਗਾਣਾ ਲਾ ਯਾਰ, ਬਹੁਤ ਸੋਹਣਾ ਗਾਣਾ, ਮੈਂ ਸੁਣਾ ਦਿੰਦਾ ਵੀਰੇ, ਗਾਣਾ ਇੱਕ ਵਾਰੀ ਪਲੇ ਕਰੋ ਮਾੜਾ ਜਿਹਾ, ਸੁਣਾਓ। ਤੇ ਬਹੁਤ ਸੋਹਣਾ ਗਾਣਾ ਜੀ ਸਾਡਾ। ਜਿਸ ਗਾਣੇ ਦੇ ਉੱਪਰ ਇਹ ਕੰਟਰੋਵਰਸੀ ਹੋਈ ਆ, ਉਹ ਗਾਣਾ ਤੁਹਾਨੂੰ ਸੁਣਾਉਣ ਵੀ ਜਾ ਰਹੇ ਆ, ਉਹ ਦਰਸ਼ਕ ਪਸੰਦ ਕਰਨਗੇ। ਇਹ ਰਿਲੀਜ਼ ਕਦੋਂ ਕਰ ਰਹੇ ਹੋ ਇਸ ਗਾਣੇ ਨੂੰ? 28 ਤਰੀਕ ਨੂੰ। ਸੁਣਾਓ ਜੀ।
ਸੋ ਹੁਣ ਇਹੀ ਬੇਨਤੀ ਹੈ ਜੀ 28 ਤਰੀਕ ਨੂੰ ਗਾਣਾ ਆ ਰਿਹਾ ਆਪਣਾ ਜੋ ਕਿ ਰਾਮ ਨਾਮ ਸਤਪੁਰਾ 28 ਤਰੀਕ ਨੂੰ ਲੈਟ ਮਿਊਜ਼ਿਕ ਤੋਂ ਸਾਡੀ ਆਪਦੀ ਕੰਪਨੀ ਆ ਨਵੀਂ ਵੀਰਾ। ਸੋ ਗਾਣੇ ਨੂੰ ਸਪੋਰਟ ਕਰਿਓ, ਸ਼ੇਅਰ ਕਰਿਓ ਯਾਰ, ਤੁਹਾਡੇ ਨਾਲ ਹੀ ਹੁਣ ਸਾਰਾ ਕੁਝ ਸਾਡਾ ਜੋ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ। ਸੋ ਹੁਣ ਤੁਸੀਂ ਸਪੋਰਟ ਕਰਿਓ ਸਾਡੇ ਆਣੇ। ਥੈਂਕ ਯੂ ਸੋ ਮਚ ਬਾਈ ਜੀ, ਤੁਹਾਡਾ ਵੀ ਧੰਨਵਾਦ, ਤੁਸੀਂ ਮਤਲਬ ਸਾਡੇ ਲਈ ਸੋਚਿਆ। ਸੋ ਲਵ ਯੂ ਸਾਰਿਆਂ ਨੂੰ, ਥੈਂਕ ਯੂ। ਸੋ ਇਹ ਸਨ ਏਕਮ ਬਾਵਾ ਜੀ ਤੇ ਉਹਨਾਂ ਦੇ ਪ੍ਰੋਡਿਊਸਰ ਨਵੀ ਵਾਈਆ ਸਾਹਿਬ, ਜਿਨ੍ਹਾਂ ਨੇ ਇਸ ਗਾਣੇ ਨੂੰ ਪ੍ਰੋਡਿਊਸ ਕੀਤਾ। ਇਸ ਗਾਣੇ ਨੂੰ ਉਹਨਾਂ ਨੇ ਇਨਵੈਸਟਮੈਂਟ ਕੀਤਾ ਇਸ ਗਾਣੇ ਦੇ ਉੱਪਰ। ਤੇ ਇਹ ਜਿਹੜਾ ਵਿਵਾਦ ਆ ਅੱਗੇ ਕਿਸ ਤਰ੍ਹਾਂ ਦਾ ਰੂਪ ਲੈਂਦਾ ਹੈ, ਕਿਹੜੇ ਪਾਸੇ ਜਾਂਦਾ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾਊਗਾ। ਉਹਨਾਂ ਵੱਲੋਂ ਕੀ ਜਵਾਬ ਆਉਂਦਾ ਹੈ ਇਸ ਮਸਲੇ ਦੇ ਵਿੱਚ, ਉਹਨਾਂ ਵੱਲੋਂ ਕੀ ਕਿਹਾ ਜਾਂਦਾ ਹੈ, ਉਹ ਆਉਣ ਵਾਲੇ ਦਿਨਾਂ ਵਿੱਚ ਅਸੀਂ ਜੋ ਵੀ ਅਪਡੇਟਸ ਆਉਣਗੀਆਂ ਤੁਹਾਡੇ ਸਾਹਮਣੇ ਕਰਦੇ ਰਵਾਂਗੇ। ਸੋ ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ, ਨਵੇਂ ਅਪਡੇਟਸ ਤੁਹਾਨੂੰ ਦਿੰਦੇ ਰਵਾਂਗੇ। ਸਤਿ ਸ਼੍ਰੀ ਅਕਾਲ। ਗਾਣਾ ਸੁਣਾ ਦਿਓ।